ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਜੀ ਜੋਗਿੰਦਰ ਕੁਮਾਰ ਕੁਕਰੇਜਾ। ਤੁਹਾਡੀ ਉਦੋਂ ਉਮਰ ਕਿੰਨੀ ਕੁ ਸੀ ਜਦੋਂ ਪਾਰਟੀਸ਼ਨ ਹੋਈ? ਮੈਂ 10 ਸਾਲ ਕੰਪਲੀਟ ਨਹੀਂ ਸੀ ਹੋਏ। 10 ਸਾਲ ਸਾਡਾ ਪਿੰਡ ਬੱਦੋਮਲੀ ਕਲਾਂ ਦਾ ਸੀ ਔਰ ਕਾਫੀ ਸਾਫ ਸੁਥਰਾ ਸਟੇਸ਼ਨ ਸੀ। ਬ੍ਰਦਰ ਸਨ ਬਲਵੰਤ ਸਿੰਘ, ਸੁਚੇਤ ਸਿੰਘ, ਹਰਮਨ ਸਿੰਘ, ਬਲਦੇਵ ਸਿੰਘ। ਮੈਂ ਸਭ ਤੋਂ ਛੋਟਾ ਸੀ। ਬਾਕੀ ਦੋ ਬ੍ਰਦਰ ਜਿਹੜੇ ਵੱਡੇ ਸਨ ਉਹਨਾਂ ਕੋਲ ਆਪਣਾ ਦੁਕਾਨਾਂ ਸਨ। ਬਾਜ਼ਾਰ ਦੇ ਵਿੱਚੋਂ ਅਸੀਂ ਨਿਕਲੇ ਤੇ ਲਾਸ਼ਾਂ ਪਈਆਂ। ਸਾਡੇ ਜੀਜਾ ਜੀ ਦੇ ਫਾਦਰ ਦੀ ਲਾਸ਼ ਚੌਕ ਦੇ ਉੱਤੇ ਤਿਕੋਨਾ ਹੈਗਾ ਸੀ, ਉੱਥੇ ਪਈ ਸੀ। ਤੇ ਇਹਨਾਂ ਨੇ ਦੇਖਿਆ ਤੇ ਨਹੀਂ ਦੇਖਿਆ ਹਾਲਾਤ ਜੋ ਵੀ ਹੈ ਨੇ ਉਹਨਾਂ ਨੇ ਉਹਨੂੰ ਛੋੜ ਕੇ ਸਾਡੇ ਨਾਲ ਅੱਗੋਂ ਉਹ ਅੱਜ ਤੱਕ ਦਿਮਾਗ ਤੋਂ ਨਹੀਂ ਉਤਰਿਆ। ਬ੍ਰਦਰ ਨੂੰ ਗੋਲੀ ਲੱਗ ਗਈ ਸੀ, ਉਹ ਵੀ ਦੇਖਿਆ ਔਰ ਲਾਸ਼ਾਂ ਨੂੰ ਨਿਕਲ ਕੇ ਅਸੀਂ ਆਏ ਹਾਈ ਸਕੂਲ ਸੇ। ਔਰ ਸਾਡੇ ਸ਼ਹਿਰ ਦੇ ਵਿੱਚ ਲਾਈਨ ਤੋਂ ਪਾਰ ਕਾਲਜ ਵੀ ਹੁੰਦਾ ਸੀ। ਸਬਜ਼ੀ ਵਿਕਣ ਆਉਂਦੀ ਸੀ, ਨਾਲ ਹੀ ਉਹ ਮੰਦਿਰ ਸੀ ਸਾਡਾ। ਉਹਦੇ ਬਾਅਦ ਫਿਰ ਥੋੜ੍ਹੀ ਜਿਹੀ ਜਗ੍ਹਾ ਛੋੜ ਦਿਓ, ਬਾਜ਼ਾਰ ਦੇ ਵਿੱਚ ਨਿਕਲਦਿਆਂ ਹੋਇਆਂ ਅੱਗੇ ਗੁਰਦੁਆਰਾ ਪੈਂਦਾ ਸੀ। ਦੁਕਾਨਾਂ ਹੋਣ ਦੇ ਬਾਅਦ ਫਿਰ ਐਂਡ ਦੇ ਉੱਤੇ ਸਟੇਸ਼ਨ ਆ ਜਾਂਦਾ ਸੀ। ਕੁਮਾਰ ਕੁਰੇਜਾ ਸਾਹਿਬ, ਤੁਸੀਂ ਸ਼ਾਮਲਦਾਮੀ ਭਾਈ ਨੂੰ ਇੰਟਰਵਿਊ ਦਿੱਤਾ ਕਿ ਮੇਰਾ ਸ਼ਹਿਰ ਬੱਦੋਮਲੀ ਦੇਖਣ ਨੂੰ ਦਿਲ ਕਰਦਾ। ਫਿਰ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਮੇਰੇ ਖਾਲੂ ਉੱਥੇ ਕਤਲ ਹੋ ਗਏ। ਫਿਰ ਇਹ ਵੀ ਜ਼ਿਕਰ ਕੀਤਾ ਮੇਰੇ ਭਰਾ ਨੂੰ ਫਾਇਰ ਲੱਗ ਗਿਆ, ਜ਼ਖਮੀ ਹੋ ਗਿਆ। ਫਿਰ ਤੁਸੀਂ ਟ੍ਰੇਨ ਦਾ ਵੀ ਸਟੇਸ਼ਨ ਦਾ ਵੀ ਜ਼ਿਕਰ ਕੀਤਾ। ਚਲੋ ਹੁਣ ਤੁਹਾਨੂੰ ਬੱਦੋਮਲੀ ਦਿਖਾਉਣਾ ਦੇ ਨਾਲ ਬੱਦੋਮਲੀ ਦੇ ਰਸਤੇ ਦਿਖਾਉਣਾ ਜਿੱਧਰ ਤੁਹਾਡਾ ਆਉਣ ਜਾਣ ਸੀ, ਜਿੱਧਰੋਂ ਤੁਸੀਂ ਸਫ਼ਰ। ਅਸੀਂ ਭਾਜੀ ਇਹ ਜੀ ਨਹਿਰ ਬੱਦੋਮਲੀ ਵਾਲੀ BRB ਨਹਿਰ ਜਿਹੜੀ ਹੈ ਤੇ ਇਹ ਬੱਦੋਮਲੀ ਤੋਂ ਦਾਖਲ ਹੋਣ ਤੋਂ ਪਹਿਲੇ ਆਉਂਦੀ ਹੈ। ਤੇ ਮੇਰੇ ਪਿੱਛੇ ਪਿੰਡ ਹੈਗਾ ਮਹਿਤਾ ਸੂਜਾ। ਇਹ ਨਹਿਰ ਇੱਧਰੋਂ ਆ ਰਹੀ, ਇੱਧਰ ਫਿਰ ਇਹ ਨਹਿਰ ਜਿਹੜੀ ਹੈ ਇੱਧਰ ਮੀਰੋਵਾਲ ਤੇ ਇਸ ਤਰ੍ਹਾਂ ਹੋਰ ਪਿੰਡ ਜਿਹੜੇ ਨੇ ਉੱਧਰ ਚਲ ਜਾਂਦੀ ਹੈ। ਇੱਧਰ ਆ ਜਾਂਦਾ ਪਿੰਡ ਮਰਦਾਨਾ। ਤੇ ਫਿਰ ਇਸੇ ਤਰ੍ਹਾਂ ਇੱਕ ਇਹ ਨਹਿਰ ਹੈ ਬੱਦੋਮਲੀ ਤੇ ਆਉਣ ਤੋਂ ਪਹਿਲੇ, ਤੇ ਇਸ ਤੋਂ ਅੱਗੇ ਹੈਗਾ ਬੱਦੋਮਲੀ। ਤੇ ਇੱਕ ਪਿੱਛੇ ਨਹਿਰ ਸੀ ਤੇ ਇੱਕ ਇਹ ਵਾਲੀ ਨਹਿਰ ਇਹ ਸਿੱਧੀ ਜਾਂਦੀ ਹੈ ਲਾਹੌਰ ਨੂੰ। ਇਹ ਦੇਖੋ ਕਿੰਨੀ ਚੌੜੀ ਹੈ ਨਹਿਰ। ਇਹ ਪੁਲ ਉਸ ਅੰਗਰੇਜ਼ ਦੇ ਦੌਰ ਦੇ ਬਣਿਆ ਹੋਇਆ। ਇਹ ਫਿਰ ਬਰਸਾਤੀ ਨਾਲੇ ਵਾਸਤੇ ਇੱਕ ਨਹਿਰ ਦੇ ਨਾਲ ਹੀ ਜਿਹੜਾ ਨਾ ਬਰਸਾਤੀ ਨਾਲਾ ਹੈ ਕਿ ਜਿੱਥੇ ਬਾਰਿਸ਼ ਵਗੈਰਾ ਦਾ ਪਾਣੀ ਜਿਹੜਾ ਹੈ ਉਹ ਗੁਜ਼ਾਰਨ ਵਾਸਤੇ। ਤੇ ਦੂਸਰਾ ਜਿਹੜਾ ਹੈ ਉਹ ਰਾਵੀ ਦੇ ਵਿੱਚੋਂ ਕੱਢੀ ਗਈ ਸੀ ਨਹਿਰ। ਉਹ ਰਾਵੀ ਤੋਂ ਖੁਸ਼ਕ, ਲੇਕਿਨ ਇਹ ਫਿਰ ਹੈਡ ਚੋਂ ਜਿਹੜਾ ਨਾ ਉਹ ਮੇਰਾ ਹੱਲ ਨਿਕਾਲ ਗਈ। ਵਾਹ ਜੀ ਵਾਹ। ਇਹ ਆ ਜਾਂਦਾ ਜੀ ਕੋਟਲੀ ਵਾਲਾ ਤੇ ਅਮੀਨ ਸ਼ਾਹ। ਤੇ ਮੇਰੇ ਇਸ ਤੋਂ ਪਿੱਛੇ ਹੈਗਾ ਸੀ ਧਗਾਣਾ। ਹਾਂਜੀ, ਤੇ ਇਹਨਾਂ ਪਿੰਡਾਂ ਦੇ ਵਿੱਚ ਸ਼ਰੀਅਤ ਜਿਹੜੀ ਆ ਸਰਦਾਰ ਸਿੱਖਾਂ ਦੀ ਸੀ, ਹਿੰਦੂਆਂ ਦੀ ਸੀ, ਖੱਤਰੀਆਂ ਦੀ ਸੀ। ਤੇ ਸਰਦਾਰ ਸਿੱਖ, ਹਿੰਦੂ ਤੇ ਖੱਤਰੀ 47 ਦੀ ਵੰਡ ਹੋਈ। ਉਹ ਹਿਜਰਤ ਕਰਕੇ ਚਲ ਗਏ ਇੰਡੀਆ ਤੇ ਉੱਥੋਂ ਕੁਛ ਹਿਜਰਤ ਕਰਕੇ ਫਿਰ ਜਿਹੜੇ ਮੁਸਲਮਾਨ ਆਏ ਉਹ ਇਹਨਾਂ ਪਿੰਡਾਂ ਦੇ ਵਿੱਚ ਆਬਾਦ ਹੋ ਗਏ। ਇਨਸਾਨ ਹਿਜਰਤ ਕੀਤੀ, ਇਨਸਾਨ ਹੀ ਆਬਾਦ ਹੋਏ। ਲੇਕਿਨ ਇਨਸਾਨਾਂ ਦੇ ਅੰਦਰ ਜਿਹੜਾ ਨਾ ਉਹ ਜਿਹੜੀ ਯਾਦਾਂ ਉਹ ਮੁਖਤਲਿਫ ਨੇ। ਇਹ ਬੱਦੋਮਲੀ ਟੂਲ ਪਲਾਜ਼ਾ ਆ ਗਿਆ ਜੀ, ਬੱਦੋਮਲੀ ਟੂਲ ਪਲਾਜ਼ਾ। ਇਹ ਬੱਦੋਮਲੀ ਦਾ ਬਾਈਪਾਸ ਹੈ ਜੀ।
ਸਰ ਇਹ ਜੇ ਬਦੋਮਲੀ ਸ਼ਹਿਰ ਇਹ ਬਿਲਕੁਲ ਮੇਰੇ ਸਾਹਮਣੇ, ਤੇ ਉਹ ਸਾਹਮਣੇ ਜਿਹੜਾ ਹੈ ਜਿੱਥੇ ਮੇਰੀ ਉਂਗਲੀ ਦਾ ਇਸ਼ਾਰਾ ਆ ਉਹ ਹੈਗਾ ਬਦੋਮਲੀ ਦਾ ਸਟੇਸ਼ਨ। ਤੁਸੀਂ ਦੱਸਿਆ ਸੀ ਕਿ ਇਸ ਸਟੇਸ਼ਨ ਤੋਂ ਸਿੱਧਾ ਅੱਗੇ ਜਾਈਏ ਤੇ ਫਿਰ ਜਿਹੜਾ ਨਾ ਉਹ ਤੁਹਾਡਾ ਮੰਦਿਰ ਆਉਂਦਾ ਸੀ ਤੇ ਨਾਲ ਹੀ ਗੁਰਦੁਆਰਾ ਆਉਂਦਾ ਸੀ, ਤੇ ਉਸ ਤੋਂ ਬਾਅਦ ਫਿਰ ਤੁਸੀਂ ਦੱਸਿਆ ਕਿ ਅੱਗੇ ਜਾ ਕੇ ਫਿਰ ਤੁਹਾਡੇ ਘਰ ਸਨ, ਯਾਨੀ ਪਹਿਲੇ ਤੁਹਾਡੇ ਘਰ ਆਉਂਦੇ ਸਨ। ਇਹ ਬਦੋਮਲੀ ਦਾ ਬੋਰਡ ਲੱਗਾ ਹੋਇਆ। ਤੇ ਇਹ ਸੜਕ ਚੱਲ ਜਾਂਦੀ ਹੈ ਬਦੋਮਲੀ ਸ਼ਹਿਰ ਨੂੰ, ਤੇ ਇਹ ਬਦੋਮਲੀ ਸ਼ਹਿਰ ਚੌਕ ਆ ਗਿਆ, ਤੇ ਇੱਥੋਂ ਜਨਾਬ ਦਾ ਸੜਕ ਚੱਲ ਜਾਂਦੀ ਅੱਗੇ ਫਿਰ ਰਈਆ ਖਾਸ, ਰਈਆ ਪਿੰਡ, ਬਾਠਾਂ ਵਾਲਾ, ਮਛਾਣਾ ਤੇ ਸ਼ੋਰਕੋਟ, ਗਿੱਗੇ ਵਾਲੀ, ਇਸ ਤਰ੍ਹਾਂ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਇਸ ਰੋਡ 'ਤੇ ਆਉਂਦੇ ਨੇ। ਲੋ ਜੀ, ਜੋਗਿੰਦਰ ਕੁਮਾਰ ਪੁਰੇਜਾ ਸਾਹਿਬ, ਤੁਸੀਂ 47 ਨਾਮੇ 'ਤੇ ਇੰਟਰਵਿਊ ਦਿੱਤਾ ਸਾਵਲ ਧਾਮੀ ਭਾਈ ਨੂੰ। ਤੁਸੀਂ ਕਿਹਾ ਜੀ ਮੇਰਾ ਜਿਹੜਾ ਹੈ ਨਾ ਉਹ ਸ਼ਹਿਰ ਹੈਗਾ ਸੀ ਬਦੋਮਲੀ, ਤੇ ਇਹ ਗਵਰਨਮੈਂਟ ਐਸੋਸੀਏਟ ਕਾਲਜ ਬਰਾਏ ਖਵਾਤੀਨ ਬਦੋਮਲੀ ਹੈ। ਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਵਾਂ ਬਦੋਮਲੀ ਸ਼ਹਿਰ, ਜਿਸ ਦੇ ਨਾਲ ਤੁਹਾਡੀਆਂ ਜਿਹੜੀਆਂ ਨੇ ਉਹ ਯਾਦਾਂ ਜੁੜੀਆਂ ਹੋਈਆਂ, ਜਿਸ ਨੂੰ ਤੁਸੀਂ ਹਜੇ ਯਾਦ ਕਰਦੇ। ਤੇ ਇਹ ਜਿਹੜਾ ਬਦੋਮਲੀ ਦਾ ਵੈਗਨ ਸਟੈਂਡ ਹੈ, ਤੇ ਇਹ ਵਾਲਾ ਸਬ ਆਫਿਸ ਬਦੋਮਲੀ ਡਿਸਟ੍ਰਿਕਟ ਕੌਂਸਲ ਨਾਰਵਾਲ। ਤੇ ਹੁਣ ਤੁਸੀਂ ਆਪਣੇ ਸ਼ਹਿਰ ਨੂੰ ਜਨਾਬ ਉਹ ਦੇਖ ਲਵੋ, ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ ਉਸ ਵਕਤ ਕੀ ਸੂਰਤ ਹਾਲ ਹੁੰਦੀ ਸੀ ਤੇ ਹੁਣ ਕੀ ਸੂਰਤ ਹਾਲ ਹੈ। ਇਹ ਬਦੋਮਲੀ ਦਾ ਬਾਜ਼ਾਰ ਜੇ, ਤੇ ਇੱਥੇ ਹੁਣ ਤੁਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਉਹ ਦੇਖ ਲਓ। ਇਹ ਦੇਖੋ ਨਾ ਜੀ, ਇਹ ਵਾਲਾ ਬਾਜ਼ਾਰ ਹੈ ਕੁਰੇਜਾ ਸਾਹਿਬ, ਜਿੱਥੇ ਅਕਸਰੀਅਤ ਹਿੰਦੂਆਂ ਦੀ ਸੀ, ਯਾਨੀ ਖੱਤਰੀਆਂ ਦਾ ਇਹ ਵਾਲਾ ਜਿਹੜਾ ਨਾ ਇਹ ਬਾਜ਼ਾਰ ਹੈ ਬਦੋਮਲੀ ਦਾ। ਤੇ ਇਹਦੇ ਵਿੱਚ ਹਜੇ ਵੀ ਜਿਹੜਾ ਨਾ ਬਹੁਤ ਸਾਰੀਆਂ ਦੁਕਾਨਾਂ ਐਸੀਆਂ ਨੇ ਜਿਨ੍ਹਾਂ ਦੇ ਦਰਵਾਜ਼ੇ ਉਹ ਤੁਹਾਡੇ ਦੌਰ ਦੇ ਨੇ, ਛੱਤਾਂ ਉਹ ਵੀ ਤੁਹਾਡੇ ਦੌਰ ਦੀਆਂ ਨੇ, ਤੇ ਤੁਹਾਡੀਆਂ ਯਾਦਾਂ ਹਜੇ ਵੀ ਇਹਨਾਂ ਦੁਕਾਨਾਂ ਦੇ ਨਾਲ ਵਬਸਤਾ ਨੇ। ਇਹ ਦੇਖੋ ਨਾ ਜੀ, ਇਹਨਾਂ ਦੁਕਾਨਾਂ ਦੇ ਦਰਵਾਜ਼ੇ ਦੇਖੋ ਕਿੰਨੇ ਕਿੰਨੇ ਚੌੜੇ ਨੇ। ਤੇ ਹੁਣ ਚੂँਕਿ ਉਹ ਭਰਤੀ ਪੈ ਕੇ ਜ਼ਮੀਨ ਦੀ ਸਤਹ ਬੁਲੰਦ ਹੋ ਗਈ ਹੈ ਤੇ ਉਹ ਦੁਕਾਨਾਂ ਤਕਰੀਬਨ ਕਈ ਬਰਾਬਰ ਹੋ ਗਈਆਂ ਨੇ, ਲੇਕਿਨ ਹਜੇ ਵੀ ਜਿਹੜਾ ਨਾ ਉਹ ਬਹੁਤ ਸਾਰੀਆਂ ਦੁਕਾਨਾਂ ਹਜੇ ਉਹ ਮੌਜੂਦ ਨੇ। ਇਹ ਵੇਖੋ ਤੁਹਾਡੇ ਦੌਰ ਦੇ ਆਲੀਸ਼ਾਨ ਘਰ, ਇਹ ਵੀ ਘਰ ਤੁਹਾਡੇ ਜਿਹੜਾ ਨਾ ਉਹ ਪੀਰੀਅਡ ਦਾ ਹੀ ਹੈ, ਪੁਰਾਣਾ ਘਰ। ਅਗਰ ਬਦੋਮਲੀ ਦੇ ਹਵਾਲੇ ਨਾਲ ਇਹਨਾਂ ਮਕਾਨਾਂ ਦੀ ਜਾਂ ਬੜੀਆਂ ਬੜੀਆਂ ਦੁਕਾਨਾਂ ਦੀ ਗੱਲ ਕੀਤੀ ਜਾਵੇ ਤੇ ਮੈਂ ਇਹ ਕਹਾਂਗਾ ਕਿ ਇੱਥੇ ਅਕਸਰੀਅਤ ਹੈ ਹੀ ਖੱਤਰੀਆਂ ਦੀ ਸੀ, ਜਿਹੜੇ ਬਹੁਤ ਜ਼ਿਆਦਾ ਸਰਮਾਇਆਦਾਰ ਸਨ ਤੇ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਸੀ, ਪੜ੍ਹੇ ਲਿਖੇ, ਸ਼ੌਰ ਵਾਲੇ, ਮੁਹੱਬਤ ਕਰਨ ਵਾਲੇ ਤੇ ਮੁਖਲਿਸ ਲੋਕ ਸਨ। ਤੇ ਇੱਥੇ ਹਜੇ ਵੀ ਇਹ ਦੇਖੋ ਜੀ ਸੱਜੇ ਹੱਥ ਮੇਰੇ, ਇਹ ਦੇਖੋ ਕਿੱਡੀ ਵੱਡੀ ਦੁਕਾਨ ਹੈ। ਤੇ ਇਹ ਜਿਹੜਾ ਨਾ ਏਰੀਆ ਸਾਰਾ ਹੀ ਇਹ ਵੀ ਦੇਖੋ, ਇਹ ਪੁਰਾਣੇ ਮਕਾਨ ਨੇ ਸਾਰੇ ਇੱਧਰ, ਤੇ ਕੁਛ ਨਵੇਂ ਵੀ ਬਣ ਗਏ ਨੇ, ਲੇਕਿਨ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਹਜੇ ਤੱਕ ਜਿਹੜੀਆਂ ਨੇ ਉਹ ਮੌਜੂਦ ਨੇ। ਤੇ ਇਹ ਸਾਰਾ ਹਿੱਸਾ ਜਿਹੜਾ ਨਾ ਇਹ ਇਲਾਕਾ ਇਹ ਸਾਰਾ ਸਾਰੇ ਘਰ ਦੁਕਾਨਾਂ ਜਿਹੜੀਆਂ ਨਾ ਪੁਰਾਣੀਆਂ, ਕਿਸੇ ਵਕਤ ਇੱਥੇ ਹਿੰਦੂ ਜਾਂ ਖੱਤਰੀ ਇੱਥੇ ਉਹਨਾਂ ਦੇ ਜਨਾਬ ਉਹ ਬਣਾਉਂਦੇ ਹੋਣਗੇ। ਇਹ ਦੇਖੋ ਕਿੱਡੀ ਹੋ ਗਈ ਦੁਕਾਨ, ਇਹਦੇ ਦੁਕਾਨਾਂ ਸੁਣਾ ਰਹੀਆਂ। ਤੇ ਇੱਕ ਵੀ ਦੁਕਾਨ ਜੇ ਬੜੀ ਵੱਡੀ ਛੋਟੀ ਹਿੱਟ ਦੀ ਬਣੀ ਹੋਈ। ਇਸੇ ਤਰ੍ਹਾਂ ਇਹ ਵੀ ਦੁਕਾਨਾਂ ਜਿਹੜੀਆਂ ਨੇ ਇਹ ਵੀ ਵੱਡੀਆਂ ਵੱਡੀਆਂ ਪੁਰਾਣੀਆਂ ਦੁਕਾਨਾਂ। ਜੀ ਕੁਰੇਜਾ ਸਾਹਿਬ, ਤੁਸੀਂ ਆਪਣੀ ਵੀਡੀਓ 'ਚ ਇੰਟਰਵਿਊ 'ਚ ਦਿੱਤਾ ਤੇ ਉਹਦੇ 'ਚ ਸਬਜ਼ੀ ਮੰਡੀ ਦਾ ਵੀ ਜ਼ਿਕਰ ਕੀਤਾ, ਤੇ ਹੁਣ ਮੈਂ ਤੁਹਾਨੂੰ ਸਬਜ਼ੀ ਮੰਡੀ ਦਾ ਵੀ ਵਿਜ਼ਿਟ ਕਰਾਉਣਾ ਹੈ ਤੇ ਨਾਲ ਨਾਲ ਸ਼ਹਿਰ ਦਾ ਵਿਜ਼ਿਟ ਕਰਾਉਣਾ ਹੈ, ਗੁਰਦੁਆਰਾ ਤੇ ਮੰਦਿਰ ਜਿਹੜਾ ਹੈ ਉਹ ਵੀ ਇਲਾਕਾ ਤੁਹਾਨੂੰ ਦਿਖਾਉਣਾ ਹੈ ਤੇ ਸਾਰਾ ਉਹ ਰਸਤਾ ਦਿਖਾਉਣਾ ਹੈ ਜਿਹੜਾ ਤੁਹਾਡੇ ਸਫ਼ਰ ਦਾ। ਸਬਜ਼ੀ ਮੰਡੀ ਕਿਹੜੀ ਸਾਈਡ ਤੇ ਆਉਂਦੀ ਹੈ? ਸਬਜ਼ੀ ਮੰਡੀ
सब्जी मंडी जाएंगे अब बाजार जाओ ਅੱਛਾ बाजार जाके ना तो पुछ रहे हो कि चिल्ड्रन पार्क ਨੂੰ ਕਿਹੜਾ ਰਾਹ ਜਾਂਦਾ ਉਧਰ ਨੇ ਸਰਕਾਰੀ ਹਸਪਤਾਲ ਥਾਣੇ ਦੀ ਹੋ ਕੇ ਨਾ ਰਾਈਟ ਸਾਈਡ ਥਾਣੇ ਦੀ ਮਾਰਕੀਟ ਦੀ ਬੁਲਾਣਾ ਹੁੰਦਾ ਉਹ ਜੀ ਇਹ ਸਾਰੀਆਂ ਦੁਕਾਨਾਂ ਫਿਰ ਇਹ ਜੇ ਮੇਨ ਦੁਆਰ ਇਹਦਾ ਤੇ ਇਹ ਵੇਖੋ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਹੁਣ ਤਾਂ ਖੈਰ ਨਵੀਂ ਬਣ ਗਈਆਂ ਨੇ ਲੇਕਿਨ ਹੈ ਤੁਹਾਡੇ ਦੌਰ ਦੀਆਂ ਨੇ ਇਹ ਬਦੋਮਲੀ ਸ਼ਹਿਰ ਕੁਰੇਜਾ ਸਾਹਿਬ ਇਹ ਮੈਂ ਤੁਹਾਨੂੰ ਸ਼ਹਿਰ ਵੀ ਦਿਖਾ ਰਿਹਾ ਹੈ ਇਸ ਵਾਸਤੇ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਹਰ ਲਮਹੇ ਦੇ ਨਾਲ ਇਹਦੀਆਂ ਯਾਦਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗਾ ਕਿ ਇਹ ਸ਼ਹਿਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਜਿਹੜਾ ਨਾ ਉਹ ਤੁਹਾਨੂੰ ਦਿਖਾਇਆ ਜਾਏ ਕਿਉਂਕਿ ਤੁਸੀਂ ਇੱਥੇ ਪੜ੍ਹਦੇ ਵੀ ਹੁੰਦੇ ਸੀ ਤੁਹਾਡੇ ਬਜ਼ੁਰਗ ਇੱਥੇ ਕਾਰੋਬਾਰ ਵੀ ਕਰਦੇ ਹੁੰਦੇ ਸਨ ਤੁਹਾਡੇ ਜਿਹੜੇ ਨੇ ਰਿਲੇਟਿਵ ਇੱਥੇ ਆਬਾਦਤ ਵੀ ਕਰਦੇ ਹੁੰਦੇ ਸਨ ਆਪਣੇ ਰਿਸ਼ਤੇਦਾਰਾਂ ਦੇ ਦੋਸਤ ਅਹਬਾਬ ਦੀ ਗਮੀ ਖੁਸ਼ੀ ਦੇ ਵਿੱਚ ਉਹ ਸ਼ਾਮਲ ਵੀ ਹੁੰਦੇ ਸਨ ਕਿਤੇ ਇੱਥੇ ਤੁਸੀਂ ਦੁਕਾਨਾਂ ਕਰਦੇ ਸੀ ਕਦੀ ਤੁਸੀਂ ਇੱਥੇ ਆਪਣਾ ਮੰਦਰਾਂ ਦੇ ਵਿੱਚ ਆਬਾਦਤ ਕਰਦੇ ਸੀ ਤੇ ਅੱਜ ਨਾ ਤੁਸੀਂ ਰਹੇ ਨਾ ਉਹ ਮੰਦਰ ਰਹੇ ਬਾਸੀ ਬਦਲ ਗਏ ਤੇ ਨਾਲ ਹੀ ਫਜ਼ਾਵਾਂ ਬਦਲ ਗਈਆਂ ਲੇਕਿਨ ਦੁੱਖਾਂ ਦੇ ਜਿਹੜੇ ਨੇ ਉਹ ਪਹਾੜ ਜਿਹੜੇ ਤੁਹਾਡੇ ਤੇ ਗਿਰੇ ਲਓ ਜੀ ਇਹ ਚੌਕ ਜਿਹੜਾ ਨਾ ਇਹ ਹੁਣ ਇੱਧਰ ਨੂੰ ਜਾਏਗਾ ਤੇ ਮੈਂ ਤੁਹਾਨੂੰ ਇੱਧਰਲਾ ਹਿੱਸਾ ਵੀ ਜਿਹੜਾ ਤੁਹਾਨੂੰ ਦਿਖਾ ਦਿੰਦਾ ਇੱਧਰ ਵੀ ਕਾਫੀ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਬੜੀਆਂ ਨੇ ਇਹ ਦੇਖੋ ਨੀਲੇ ਸ਼ੀਸ਼ੇ ਵਾਲੀ ਤੇ ਇੱਧਰ ਵੀ ਪਾਸੇ ਆ ਜਿੰਨੀਆਂ ਦੁਕਾਨਾਂ ਨੇ ਇਹ ਖੱਤਰੀਆਂ ਦੀਆਂ ਸਾਰੀਆਂ ਦੁਕਾਨਾਂ ਖੱਤਰੀਆਂ ਨੇ ਇਹ ਸਾਰਾ ਬਾਜ਼ਾਰ ਹੀ ਖੱਤਰੀਆਂ ਦਾ ਸੀ ਤੇ ਔਰ ਦੁਕਾਨਾਂ ਨੂੰ ਦੇਖਿਆ ਜਾਵੇ ਤਾਂ ਮੈਂ ਕਹਿੰਦਾ ਕਿ ਜਿਹੜੀਆਂ ਵੱਡੀਆਂ ਦੁਕਾਨਾਂ ਇਹਨੇ ਮੀਤਰੀਨ ਆਦਮੀ ਵਾਹ ਬਈ ਵਾਹ ਇਹ ਵੇਖੋ ਇੱਕ ਇਹ ਵੀ ਚੌਕ ਹੈ ਇਹ ਤੁਹਾਡੇ ਬਚਪਨ ਦੀਆਂ ਯਾਦਾਂ ਇਹਦੇ ਨਾਲ ਵੀ ਚੌਕ ਦੇ ਨਾਲ ਵਾਬਸਤਾ ਨੇ ਤੇ ਇਹ ਹੁਣ ਜਿਹੜਾ ਨਾ ਇਹ ਸਿੱਧਾ ਤੁਹਾਨੂੰ ਮੈਂ ਉਸ ਰਸਤੇ ਤੇ ਲੈ ਕੇ ਜਾਣਾ ਜਿਸ ਟਾਈਮ ਤੁਸੀਂ ਕਿਹਾ ਨਾ ਗਲੀ ਦੇ ਵਿੱਚੋਂ ਲੰਘ ਕੇ ਅੱਗੇ ਸਟੇਸ਼ਨ ਵੱਲ ਜਾਂਦੇ ਇਹ ਹੁਣ ਮੈਂ ਤੁਹਾਡੇ ਜਿਹੜਾ ਨਾ ਇਹ ਸਟੇਸ਼ਨ ਵਾਲਾ ਰਸਤੇ ਤੇ ਮੈਂ ਤੇ ਲਿਜਾ ਰਿਹਾ ਤੁਹਾਨੂੰ ਤੇ ਪਿੱਛੇ ਨਾ ਛੱਡ ਕੇ ਐ ਪਤਾ ਕੀਤਾ ਕਿ ਗੁਰਦੁਆਰਾ ਮੈਂ ਪਿੱਛੇ ਪਤਾ ਕੀਤਾ ਕਿ ਗੁਰਦੁਆਰਾ ਤੇ ਮੰਦਿਰ ਇੱਥੇ ਹੈ ਸਰ ਤੁਸੀਂ ਜ਼ਿਕਰ ਕੀਤਾ ਸੀ ਗੁਰਦੁਆਰਾ ਤੇ ਮੰਦਿਰ ਨਾ ਗਿਆ ਤੇ ਫਿਰ ਅੱਗੇ ਜਨਾਬ ਅਸੀਂ ਆਏ ਤੇ ਉਹ ਗੁਰਦੁਆਰਾ ਵੀ ਖਤਮ ਹੋ ਗਿਆ ਤੇ ਮੰਦਿਰ ਵੀ ਖਤਮ ਹੋ ਗਿਆ ਹੁਣ ਇਹ ਰਾਹ ਉਹੋ ਹੀ ਹੈ ਜਿਹੜਾ 47 ਦੇ ਵਕਤ ਤੁਸੀਂ ਇਸਤੇਮਾਲ ਕੀਤਾ ਸੀ ਤੇ ਫਿਰ ਅੱਗੇ ਚੌਕ ਆ ਜਿੱਥੇ ਤੁਹਾਡੇ ਤੇ ਅਟੈਕ ਹੋਇਆ ਤੇ ਅਟੈਕ ਦੇ ਦੌਰਾਨ ਤੁਹਾਡੇ ਜੀਜਾ ਜੀ ਜਿਹੜੇ ਨੇ ਉਹਨਾਂ ਦੀ ਉਹ ਡੈਥ ਹੋ ਗਈ ਤੇ ਭਾਈ ਨੂੰ ਗੋਲੀ ਲੱਗ ਗਈ ਤੇ ਇਸ ਤਰ੍ਹਾਂ ਹੋਰ ਵੀ ਤੁਹਾਡੇ ਖਾਨਦਾਨ ਦੇ ਲੋਕ ਉਹ ਜ਼ਖਮੀ ਹੋਏ ਇਹ ਅੱਗੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਜਗ੍ਹਾ ਜਿਹੜੀ ਹੈ ਨਾ ਉਹ ਅੱਗੇ ਇਹਦੀ ਨਿਸ਼ਾਨਦੇਹੀ ਕਰ ਦੇਣਾ ਤੇ ਦਿਲ ਨੂੰ ਜ਼ਰਾ ਥਾਮ ਲਿਆ ਜੇ ਮੇਰਾ ਮਕਸਦ ਤੁਹਾਡਾ ਉਹ ਤਕਲੀਫ ਪਹੁੰਚਾਉਣਾ ਨਹੀਂ ਬਲਕਿ ਤੁਹਾਡੇ ਦੁੱਖ ਨੂੰ ਉਹ ਦੂਰ ਕਰਨਾ ਹੈ ਤੇ ਮੇਰੀ ਤੇ ਇਹੋ ਹੀ ਦੁਆ ਆ ਤੁਸੀਂ ਜਿੱਥੇ ਵੀ ਹੋ ਸੁਖੀ ਵਸੋ ਹੱਸਦੇ ਰਹੋ ਵਸਦੇ ਰਹੋ ਤੇ ਸਾਡੇ ਵਾਸਤੇ ਦੁਆ ਕਰਦੇ ਸਬਜ਼ੀ ਮੰਡੀ ਨੂੰ ਕਿਹੜਾ ਰਸਤਾ ਜਾਂਦਾ ਜੀ ਸਬਜ਼ੀ ਮੰਡੀ ਨੂੰ ਜਾਣਾ ਕਿੱਧਰ ਨੂੰ ਸਟੇਸ਼ਨ ਵੱਲ ਸਿੱਧਾ ਸਟੇਸ਼ਨ ਹੀ ਸਬਜ਼ੀ ਮੰਡੀ ਤੇ ਉੱਧਰ ਹੈ ਅੱਛਾ ਅੱਛਾ ਇਹ ਸਿੱਧਾ ਸਟੇਸ਼ਨ ਹੀ ਅੱਛਾ ਇੱਥੇ ਗੁਰਦੁਆਰਾ ਵੀ ਹੁੰਦਾ ਸੀ ਕਿਤੇ ਕੋਈ ਪਤਾ ਹੈ ਗੁਰਦੁਆਰਾ ਹਾਂ ਕਾਹਦੇ ਵਾਸਤੇ ਮੈਂ ਕਿਹਾ ਇੱਥੇ ਸਿੱਖਾਂ ਦਾ ਗੁਰਦੁਆਰਾ ਹੁੰਦਾ ਸੀ ਕੋਈ ਕਿਸੇ ਵਕਤ ਗੁਰਦੁਆਰਾ ਤੇ ਉਹਦੇ ਇੱਧਰ ਹੁੰਦੇ ਹਨ ਆ ਸਾਰਾ ਸਿੱਖਾਂ ਦਾ ਹੀ ਇਲਾਕਾ ਆ ਪਿੱਛੇ ਅੱਛਾ ਇਹ ਸਾਰਾ ਮੰਦਿਰ ਹੁੰਦਾ ਸੀ ਉਹਨਾਂ ਢਾਹ ਹੜਿਆ ਉੱਥੇ ਮਕਾਨ ਬਣਾ ਹੜਿਆ ਅੱਛਾ। ਬਾਕੀ ਮਕਾਨ ਬਣੇ ਨੇ ਉਹਨਾਂ ਦੇ ਸਿੱਖਾਂ ਦੇ ਬਣੇ ਨੇ ਮਤਲਬ ਕਿ ਗੁਰਦੁਆਰਾ ਮੰਦਿਰ ਕੋਈ ਚੀਜ਼ ਨਹੀਂ ਹੈਗੀ ਇਹ ਸਟੇਸ਼ਨ ਨੂੰ ਜਾਂਦਾ ਸਿੱਧਾ ਰਸਤਾ ਇਹ ਸਟੇਸ਼ਨ ਨੂੰ ਜਾਂਦਾ ਅੱਛਾ। ਤੇ ਇੱਧਰ ਉਹਨਾਂ ਦਾ ਨਾ ਸਿੱਖਾਂ ਦਾ ਹੁੰਦਾ ਸੀ ਇੱਕ ਈਦਗਾਹ ਹੁੰਦੀ ਸੀ ਉਹਨਾਂ ਦੀ ਆਹੋ। ਸਿੱਖਾਂ ਦੀ ਉੱਥੇ ਮੜੀਆਂ ਸਾੜਦੇ ਹੁੰਦੇ ਹਾਂ ਹਾਂ ਉਹ ਇੱਧਰ ਨਵੇਂ ਪਿੰਡ ਅਜੇ ਵੀ ਉਹ ਬਣਿਆ ਲੋ ਜੀ ਇੱਧਰਲੇ ਪਾਸੇ ਜਿਹੜਾ ਨਾ ਤੁਸੀਂ ਦੱਸਿਆ ਸੀ ਕਿ ਜਿਸ ਟਾਈਮ ਪਿੱਛੇ ਠਾਕਰ ਦੁਆਰਾ ਆਪਣਾ ਤੁਹਾਡਾ ਮੰਦਿਰ ਹੁੰਦਾ ਸੀ ਫਿਰ ਅੱਗੇ ਗੁਰਦੁਆਰਾ ਸੀ ਤੇ ਗੁਰਦੁਆਰਾ ਤਾਂ ਖੈਰ ਖਤਮ ਹੋ ਗਿਆ ਤੇ ਮੰਦਿਰ ਵੀ ਕਹਿੰਦੇ ਖਤਮ ਹੋ ਗਿਆ ਤੇ ਫਿਰ ਅੱਗੇ ਤੁਸੀਂ ਆਪਣੀ ਵੀਡੀਓ 'ਚ ਸਾਵਲ ਧਾਮੀ ਭਾਈ ਨੂੰ ਦੱਸਿਆ ਕਿ ਫਿਰ ਅਸੀਂ ਜਿਹੜਾ ਨਾ ਕੁਝ ਕਦਮ ਚੱਲੇ ਇਹ ਦਰਵਾਜ਼ਾ ਵੇਖੋ ਇਹ ਪੁਰਾਣਾ ਪੀਰੀਅਡ ਦਾ ਜੀ ਫਿਰ ਅੱਗੇ ਚੱਲੇ ਤੇ ਨਾਲ ਹੀ ਜਿਹੜਾ ਨਾ ਉਹ ਜਨਾਬ ਅੱਗੇ ਸਟੇਸ਼ਨ ਆ ਜਾਂਦਾ ਸੀ ਹੁਣ ਮੈਂ ਤੁਹਾਨੂੰ ਦਿਖਾਉਣਾ ਸਟੇਸ਼ਨ
ਤੇ ਗੁਰਦੁਆਰਾ ਤੇ ਮੰਦਿਰ ਜਿਹੜਾ ਨਾ ਉਹ ਤੇ ਆਪਣਾ ਉਹਦੀਆਂ ਨਿਸ਼ਾਨੀਆਂ ਬਿਲਕੁਲ ਹੀ ਖਤਮ ਹੋ ਗਈਆਂ ਤੇ ਫਿਰ ਉੱਥੇ ਬਣ ਗਏ ਹੁਣ ਘਰ। ਲੋਕਾਂ ਨੇ ਆਪਣੀ ਰਿਹਾਇਸ਼ਗਾਹਾਂ ਬਣਾ ਲਈਆਂ ਤੇ ਇਸ ਵਾਸਤੇ ਜਿਹੜਾ ਨਾ ਇਹ ਵੇਖੋ ਹੁਣ ਇਹ ਵੀ ਇੱਕ ਦੁਕਾਨਾਂ ਜਿਹੜੀਆਂ ਦੋ ਨਾਲ ਇਹ ਵੀ ਪੁਰਾਣੀਆਂ ਜੇ। ਇਹ ਸਟੇਸ਼ਨ ਨੂੰ ਰਾਹ ਜਾਂਦਾ ਜੇ ਤੇ ਫਿਰ ਉਹ ਜਿਹੜੇ ਚੌਕ 'ਚ ਮੈਂ ਖੜਾ ਸੀ ਨਾ ਜੀ, ਉਸ ਚੌਕ ਦੇ ਵਿੱਚ ਤੁਸੀਂ ਕਿਹਾ ਕਿ ਜਿਸ ਟਾਈਮ ਉੱਥੋਂ ਨਿਕਲਿਆ ਅੱਗੇ ਚੌਕ ਸੀ ਤੇ ਚੌਕ ਦੇ ਵਿੱਚ ਫਿਰ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਤੇ ਤੁਹਾਡਾ ਜਿਹੜਾ ਨਾ ਸੀ ਨਾ ਆਪਣਾ ਫੁੱਫਾ ਖਾਲੂ ਉਹ ਉੱਥੇ ਕਤਲ ਹੋ ਗਿਆ ਤੇ ਤੁਹਾਡੇ ਭਾਈ ਨੂੰ ਗੋਲੀ ਲੱਗ ਗਈ ਤੇ ਫਿਰ ਤੁਸੀਂ ਜਿਹੜਾ ਨਾ ਉਹ ਉੱਥੋਂ ਜਿਹੜਾ ਨਿਕਲ ਆਏ ਤੇ ਮੈਂ ਉਹ ਦਰਦ ਮਹਿਸੂਸ ਕੀਤਾ ਜਿਸ ਦਰਦ ਦੇ ਨਾਲ ਤੁਸੀਂ ਇੰਟਰਵਿਊ ਸਾਊਂਡ ਦਾ ਮੈਨੂੰ ਦੇ ਰਹੇ ਸੀ। ਤੇ ਬਾਕੀ ਜਿਹੜਾ ਨਾ ਜੀ ਉਹ ਲਮਹੇ ਜਿਹੜੇ ਨੇ ਸਕੂਨ ਵਾਲੇ ਉਹ ਤੇ ਭੁੱਲ ਗਏ ਤੇ ਤਕਲੀਫਾਂ ਵਾਲੇ ਲਮਹੇ ਉਹ ਯਾਦ ਰਹਿ ਗਏ। ਤੇ ਇਹ ਜਿਹੜਾ ਨਾ ਕਾਲਜ ਹੈ ਲੜਕਿਆਂ ਦਾ, ਇਹ ਵਾਲਾ ਮੇਰੇ ਖੱਬੇ ਪਾਸੇ ਤੇ ਇੱਥੇ ਕਾਰਖਾਨਾ ਹੁੰਦਾ ਸੀ ਤੇ ਉਸ ਵਕਤ ਇਸ ਕਾਰਖਾਨੇ 'ਚ ਬਹੁਤ ਜ਼ਿਆਦਾ ਮਜ਼ਦੂਰ ਕੰਮ ਕਰਦੇ ਸਨ, ਲੋਕ ਆਪਣੀ ਰੋਜ਼ੀ ਰੋਟੀ ਕਮਾਉਂਦੇ ਸਨ। ਤੁਸੀਂ ਚੱਲ ਗਏ ਹੋ ਤੇ ਨਾਲ ਸਾਡੇ ਇਹ ਜਿਹੜੇ ਵਸਾਇਲ ਨੇ ਇਹ ਦੇਖ ਲਓ, ਇਹਨਾਂ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਬਰਬਾਦ ਹੋ ਗਏ ਕਾਰਖਾਨੇ ਵੀ ਤੇ ਜਗ੍ਹਾ ਵੀ ਸਾਰੀ। ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਸਟੇਸ਼ਨ ਬਦੋਮਲੀ ਦਾ। ਇਹ ਜੇ ਸਟੇਸ਼ਨ ਬਦੋਮਲੀ ਦਾ ਤੇ ਟ੍ਰੇਨ ਖੜੀ ਇੱਥੇ। ਸਟੇਸ਼ਨ ਬਦੋਮਲੀ ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਸਟੇਸ਼ਨ ਬਦੋਮਲੀ ਦਾ। ਤੇ ਕੋਈ ਵਕਤ ਉਹ ਸੀ ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ ਤੇ ਇਸ ਤਰ੍ਹਾਂ ਲਾਈਨ 'ਤੇ ਲੱਗ ਕੇ ਟਿਕਟ ਵਗੈਰਾ ਦਿੰਦੇ ਸੀ। ਸਾਨੂੰ ਟਿਕਟ ਘਰ ਹੈ, ਇਹ ਮੁਸਾਫਰਖਾਨਾ ਇੰਤਜ਼ਾਰਗਾਹ। ਤੇ ਇਹ ਜਿਹੜਾ ਨਾ ਜੀ ਇਹ ਦੇਖੋ ਟ੍ਰੇਨ ਖੜੀ ਹੋਈ ਹੈ, ਮੁਸਾਫਰ ਕੋਈ ਆ ਰਹੇ ਨੇ ਤੇ ਕੋਈ ਜਾ ਰਹੇ ਨੇ। ਇਹ ਟ੍ਰੇਨ ਚਲੀ ਲਾਹੌਰ ਤੋਂ ਤੇ ਇਸ ਟ੍ਰੇਨ ਨੇ ਜਾਣਾ ਹੈ ਨਾਰੋਵਾਲ, ਲਾਹੌਰ ਤੋਂ ਨਾਰੋਵਾਲ। ਤੇ ਕੋਈ ਕਿਸੇ ਵਕਤ ਤੁਸੀਂ ਇੱਥੇ ਸਫ਼ਰ ਕਰਦੇ ਹੁੰਦੇ ਸੀ, ਲੇਕਿਨ ਹੁਣ ਇੱਥੇ ਜਿਹੜਾ ਨਾ ਇਹ ਦੇਖੋ ਜੀ ਟ੍ਰੇਨ ਜਿਹੜੀ ਹੈ ਨਾ ਹੁਣ ਰਵਾਨਗੀ ਉਹ ਕਰਨ ਲੱਗੀ ਹੈ। ਇਹ ਲਾਹੌਰ ਤੋਂ ਚੱਲੀ ਤੇ ਇਸ ਟ੍ਰੇਨ ਨੇ ਜਾਣਾ ਹੈ ਨਾਰੋਵਾਲ। ਤੇ ਫਿਰ ਇਹ ਜਿਹੜੀ ਟ੍ਰੇਨ ਇੱਥੋਂ ਹੋਰ ਜਿਹੜੀ ਇੱਕ ਟ੍ਰੇਨ ਗੁਜ਼ਰਦੀ ਹੈ ਉਹ ਜਾਂਦੀ ਹੈ ਸਿਆਲਕੋਟ। ਤੇ ਹੁਣ ਉਸ ਵਕਤ ਮੁਸਾਫਰ ਹੁੰਦਾ ਸੀ ਕੁਰੇਜਾ ਸਾਹਿਬ ਤੇ ਹੁਣ ਇੱਥੇ ਮੁਸਾਫਰ ਆ ਗਏ ਨੇ ਮੁਹੰਮਦੀਨ, ਸ਼ਹਾਬਦੀਨ ਤੇ ਜਮਾਲਦੀਨ, ਸ਼ੇਰ ਮੁਹੰਮਦ। 47 ਤੋਂ ਪਹਿਲੇ ਇਸ ਟ੍ਰੇਨ 'ਤੇ ਸਫ਼ਰ ਕਰਦੇ ਹੁੰਦੇ ਸਨ ਗੰਡਾਮਲ, ਪੰਡਤ ਸਾਹਿਬ, ਮਹਿਰਾ ਸਾਹਿਬ, ਸਰਦਾਰ ਸਿੰਘ, ਜੋਗਿੰਦਰ ਸਿੰਘ, ਸਵਰਨ ਸਿੰਘ, ਉਹ ਵੀ ਸਫ਼ਰ ਕਰਦੇ ਹੁੰਦੇ ਸਨ। ਤੇ ਫਿਰ ਇਸੇ ਪਲੇਟਫਾਰਮ ਦੇ ਉੱਤੇ ਬੈਠ ਕੇ
ਤੇ ਉਹ ਆਪਣੇ ਮਾਂ-ਬਾਪ ਦਾ ਇੰਤਜ਼ਾਰ ਕਰਦੇ ਹੁੰਦੇ ਸੀ। ਕਿਤੇ ਜੋਗਿੰਦਰ ਕੌਰ ਤੇ ਕਿਤੇ ਦਲੀਪ ਕੌਰ ਤੇ ਕਿਤੇ ਸਤਵਿੰਦਰ ਕੌਰ ਜਿਹੜੀਆਂ ਨੇ ਉਹ ਆਪਣੇ ਬਾਪੂ ਦਾ ਇੰਤਜ਼ਾਰ ਕਰਦੀਆਂ ਸਨ ਤੇ ਕਿਤੇ ਆਪਣੇ ਪੁੱਤਰਾਂ ਦਾ ਜਿਹੜਾ ਨਾ ਉਹ ਇੰਤਜ਼ਾਰ ਕਰਦੀਆਂ ਸਨ। ਲੇਕਿਨ ਹੁਣ ਜਿਹੜਾ ਹੈ ਇਹ ਚੂੰਕਿ ਇੱਥੇ ਅਕਸਰੀਅਤ ਮੁਸਲਮਾਨਾਂ ਦੀ ਹੈ ਤੇ ਹਿੰਦੂ ਤੇ ਸਿੱਖ ਇੱਥੋਂ ਚਲੇ ਗਏ ਤੇ ਹੁਣ ਸਿਰਫ ਮੁਸਲਮਾਨ ਰਹਿ ਗਏ ਤੇ ਹੁਣ ਜਿਹੜਾ ਨਾ ਮੁਸਲਮਾਨ ਵੀ ਇੱਥੋਂ ਸਫ਼ਰ ਕਰਦੇ ਪਏ ਨੇ। ਪੂਰੀ ਦੁਨੀਆ ਦੇ ਵਿੱਚ ਮੁਖਤਲਫ ਮੁਲਕਾਂ ਦੇ ਬਟਵਾਰੇ ਹੋਏ, ਉਹਨਾਂ ਦੀ ਤਕਸੀਮ ਹੋਈ, ਉਹਨਾਂ ਦੀ ਵੰਡ ਹੋਈ, ਲੇਕਿਨ ਲੋਕਾਂ ਦੀ ਵੰਡ ਨਹੀਂ ਹੋ ਸਕੀ। ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਰਹੇ, ਆਪਣੀਆਂ ਆਪਣੀਆਂ ਜ਼ਮੀਨਾਂ 'ਤੇ ਬੈਠੇ ਰਹੇ, ਆਪਣੀਆਂ ਆਪਣੀਆਂ ਦੁਕਾਨਾਂ 'ਤੇ ਕਾਰੋਬਾਰ ਕਰਦੇ ਰਹੇ, ਆਪਣੇ ਘਰਾਂ 'ਚ ਵੱਸਦੇ ਰਹੇ ਹੱਸੀ ਤੇ ਖੁਸ਼ੀ। ਲਕੀਰ ਜ਼ਰੂਰ ਵੱਜੀ ਹੈ ਲੇਕਿਨ ਹਿਜਰਤ ਨਹੀਂ ਹੋਈ। ਇਨਸਾਨੀ ਤਾਰੀਖ ਦੀ ਇਹ ਸਭ ਤੋਂ ਵੱਡੀ ਐਸੀ ਵੰਡ ਹੋਈ ਹੈ ਜਿਹਦੇ ਵਿੱਚ ਇਨਸਾਨ ਵੀ ਵੰਡੇ ਗਏ, ਇਲਾਕੇ ਨਹੀਂ ਵੰਡੇ ਗਏ, ਰਿਸ਼ਤੇਦਾਰ ਵੀ ਵੰਡੇ ਗਏ। ਇਨਸਾਨ ਜਿਹੜੇ ਨੇ ਉਹ ਹਿਜਰਤ ਕਰਕੇ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਆਏ ਤੇ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਗਏ। ਇਹਨਾਂ ਟ੍ਰੇਨਾਂ 'ਤੇ ਅੱਜ ਜਿਹੜੀਆਂ ਚਮਕ ਰਹੀਆਂ ਨੇ ਰੰਗੋ ਰੋਗਨ ਦੇ ਨਾਲ, 47 ਦੀ ਵੰਡ ਦੇ ਦੌਰਾਨ ਇਹਨਾਂ ਟ੍ਰੇਨਾਂ ਚਮਕ ਰਹੀਆਂ ਸਨ ਖੂਨ ਦੇ ਨਾਲ। ਅੱਜ ਇਹ ਦੀਵਾਰਾਂ ਜਿਹੜੀਆਂ ਨੇ ਇਹ ਸਾਫ਼ ਵਾਈਟ ਵਾਸ਼ ਹੋਈਆਂ ਨਜ਼ਰ ਆ ਰਹੀਆਂ ਨੇ। 47 ਦੀ ਵੰਡ ਦੇ ਨਾਲ ਦੇ ਵਕਤ ਇਹਨਾਂ ਦੀਵਾਰਾਂ ਦੇ ਉੱਪਰ ਖੂਨ ਦੇ ਧੱਬੇ ਸਨ। ਜਿਹੜੇ ਲਮਹਾਤ ਉਸ ਵਕਤ ਇਸ ਦੁਨੀਆ ਨੇ ਦੇਖੇ, ਦੁਨੀਆ ਨੇ ਤਕਲੀਫਾਂ ਉਠਾਈਆਂ, ਆਪਣੇ ਮਾਂ-ਬਾਪ ਛੱਡੇ, ਭੈਣ ਭਾਈ ਛੱਡੇ, ਬੀਵੀ ਬੱਚੇ ਛੱਡੇ, ਜਾਨਾਂ ਬਚਾਈਆਂ ਤੇ ਸਭ ਕੁਛ ਹੀ ਛੱਡ ਕੇ ਇਹੋ ਹੀ ਆਖਦੇ ਨਿਕਲੇ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਮਾਵਾਂ ਨੇ ਪੁੱਤਰ ਛੋਟੇ ਗੋਦੀ ਹੋਏ ਚੁੱਕੇ, ਉਹ ਵੀ ਛੋਟ ਦਿੱਤੇ ਤੇ ਧੀਆਂ ਨੇ ਮਾਵਾਂ ਦੇ ਹੱਥ ਛਡਾ ਕੇ ਆਪਣੀ ਜਾਨ ਬਚਾ ਕੇ ਦੌੜ ਪਈਆਂ ਤੇ ਮਾਵਾਂ ਧੀਆਂ ਤੋਂ ਆਪਣੀ ਜਾਨ ਬਚਾ ਕੇ ਦੌੜ ਪਈਆਂ। ਤੇ ਕਈ ਉਹ ਵੀ ਮਾਵਾਂ ਸਨ ਜਿਨ੍ਹਾਂ ਨੇ ਆਪਣੇ ਜਿਸਮ ਦੇ ਨਾਲ ਬੰਨ੍ਹ ਕੇ ਆਪਣੀਆਂ ਧੀਆਂ ਨੂੰ ਖੂਹਾਂ ਦੇ ਵਿੱਚ ਛਲਾਂਗਾਂ ਲਗਾ ਦਿੱਤੀਆਂ ਤੇ ਉਹਨਾਂ ਨੇ ਇਹ ਜ਼ਿਹਨ 'ਚ ਰੱਖਿਆ ਕਿ ਨਹੀਂ, ਅਸੀਂ ਕਿਸੇ ਗੈਰ ਮਰਦ ਦੇ ਹੱਥੇ ਨਹੀਂ ਲੱਗਣਾ, ਸਾਨੂੰ ਮਰਨਾ ਕਬੂਲ ਹੈ, ਖੂਹ ਦੇ ਵਿੱਚ ਛਲਾਂਗ ਲਗਾ ਕੇ ਜ਼ਿੰਦਗੀ ਦਾ ਖਾਤਮਾ ਕਰਨਾ ਕਬੂਲ ਹੈ, ਲੇਕਿਨ ਅਸੀਂ ਨਹੀਂ ਚਾਹੁੰਦੀਆਂ ਕਿ ਸਾਨੂੰ ਜਿਹੜਾ ਹੈ ਉਹ ਕੋਈ ਗੈਰ ਮਰਦ ਹੱਥ ਲਗਾਵੇ। ਉਹਨਾਂ ਖੂਹ 'ਚ ਛਲਾਂਗਾਂ ਲਗਾਉਣ ਵਾਲੀਆਂ ਔਰਤਾਂ ਦੇ ਵਿੱਚ ਮੁਸਲਮਾਨ ਔਰਤਾਂ ਵੀ ਸਨ ਤੇ ਹਿੰਦੂ, ਖੱਤਰੀ, ਸਿੱਖ ਇਹ ਵੀ ਔਰਤਾਂ ਸ਼ਾਮਲ ਸਨ। ਮੈਂ ਅੱਜ ਵੀ ਜਿਸ ਵਕਤ ਲੋਕਾਂ ਦੇ ਇੰਟਰਵਿਊ ਕਰਨ ਵਾਸਤੇ ਜਾਂਦਾ ਮਾਵਾਂ ਦੇ ਤੇ ਬਜ਼ੁਰਗਾਂ ਦੇ, ਉਹ ਅੱਜ ਵੀ ਉਹਨਾਂ ਲਮਹਿਆਂ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਂਦੇ ਨੇ। ਲਓ ਜੀ, ਇੱਥੇ ਆ ਕ੍ਰਾਸਿੰਗ ਜੇ, ਸਾਡੇ ਦੌਰ 'ਚ ਵੀ ਕ੍ਰਾਸਿੰਗ ਹੁੰਦੀ ਸੀ। ਇਸੇ ਤਰ੍ਹਾਂ ਜਿਹੜਾ ਨਾ ਤੁਸੀਂ ਵੀ ਬੈਠ ਦਾ ਇੰਤਜ਼ਾਰ ਕਰਦੇ ਹੁੰਦੇ ਸੀ। ਇਹ ਅਲਾਮਾ ਇਕਬਾਲ ਦੇ ਇਹ ਮੁਸਾਫਰ ਜਿਹਨਾਂ ਨੇ ਲਾਹੌਰ ਜਾਣਾ ਉਹ ਇੱਥੇ ਖੜੇ। ਤੇ ਇੱਥੇ ਜਿਹੜੀ ਟ੍ਰੇਨ ਜਿਹਦੇ ਨਾਲ ਕ੍ਰਾਸ ਪਿਆ ਤੇ ਉਹ ਜਿਹੜੀ ਜਨਾਬ ਉਹ ਇੱਧਰ ਨਾਰੋਵਾਲ ਸਿਆਲਕੋਟ ਇਹ ਜਿਹੜਾ ਰੋਡ ਜਾਂਦਾ ਪਿਆ ਇਹ ਚਲ ਗਈ ਹੈ। ਕੁਰੇਜਾ ਸਾਹਿਬ, ਮੇਰਾ ਖਿਆਲ ਹੈ ਕਿ ਤੁਸੀਂ ਇਹ ਵੀਡੀਓ ਹੁਣ ਜਿਸ ਵਕਤ ਵੇਖਦੇ ਹੋਵੋਗੇ ਤੇ ਤੁਸੀਂ ਉਹੋ ਹੀ ਮਹਿਸੂਸ ਕਰਦੇ ਹੋਵੋਗੇ ਕਿ ਜਿਸ ਤਰ੍ਹਾਂ ਅੱਜ ਤੁਸੀਂ ਇਸ ਪਲੇਟਫਾਰਮ ਦੇ ਉੱਪਰ ਫਿਰਦੇ ਪਏ ਹੋ,
ਇਹਨਾਂ ਬੈਂਚਾਂ ਦੇ ਉੱਪਰ ਆਪਣੇ ਬਾਪੂ ਨੂੰ, ਆਪਣੀ ਮਾਤਾ ਨੂੰ, ਆਪਣੇ ਦਾਦੇ ਨੂੰ, ਆਪਣੇ ਪਿਤਾ ਨੂੰ ਤੇ ਆਪਣੇ ਭਰਾਵਾਂ ਨੂੰ ਇੱਥੇ ਬੈਠਿਆਂ ਮਹਿਸੂਸ ਕਰਦੇ ਹੋਵੋਗੇ। ਤੇ ਕਦੀ ਤੁਸੀਂ ਇਹਨਾਂ ਬਰਾਮਦਿਆਂ ਦੇ ਅੰਦਰ ਜਾਂਦੇ ਹੋਵੋਗੇ ਤੇ ਕਦੀ ਇਹਨਾਂ ਬੈਂਚਾਂ ਦੇ ਉੱਪਰ ਬੈਠਦੇ ਹੋਵੋਗੇ ਤੇ ਸ਼ਾਮ ਪੈਂਦੀ ਹੋਏਗੀ ਘਰ ਚਲ ਜਾਂਦੇ ਹੋਵੋਗੇ। ਲੇਕਿਨ 47 ਦੀ ਵੰਡ ਹੋਈ ਤੇ ਤੁਸੀਂ ਐਸੀ ਮੰਜ਼ਿਲ ਦੀ ਤਰਫ ਚਲ ਗਏ, ਦੁਬਾਰਾ ਇੱਥੇ ਫੇਰਾ ਨਹੀਂ। ਕੁਰੇਜਾ ਸਾਹਿਬ ਸ਼ਾਮ ਨੂੰ ਵਾਲੀ ਹੈ ਤੇ ਉਮੀਦ ਹੈ ਤੁਹਾਡੇ ਦਿਲ ਨੂੰ ਸ਼ਾਂਤੀ ਮਿਲੀ ਹੋਏਗੀ, ਦਿਲ ਖੁਸ਼ ਹੋ ਗਿਆ ਹੈਗਾ। ਇਹਨਾਂ ਅਲਫਾਜ਼ ਦੇ ਨਾਲ ਇਜਾਜ਼ਤ ਚਾਹੁੰਦੇ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।